नहीं भुलांगे नहीं भुलांगे संत भंडारा की पैगाम क्या बनेगा खालिस्तान संत भंडारा की पैगाम क्या बनेगा खालिस्तान। ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਸਰਕਾਰੀ ਪੁਸ਼ਤਪਨਾਹੀ ਹੇਠ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ ਦੀ 37ਵੀਂ ਵਰ੍ਹੇਗੰਢ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਗੁਰਦੁਆਰਾ ਬਾਬਾ ਟਹਿਲ ਸਿੰਘ ਤੋਂ ਜਹਾਜ਼ ਚੌਂਕ ਗੁਰਦਾਸਪੁਰ ਵਿੱਚ ਹੱਥਾਂ ਵਿੱਚ ਤਖਤੀਆਂ ਲੈ ਕੇ ਮਸ਼ਾਲ ਮਾਰਚ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਖਾਲਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ ਗਈ। संत भंडारा की पैगाम क्या बनेगा खालिस्तान संत भंडारा की पैगाम क्या बनेगा खालिस्तान सरदार गजिंदर सिंह दा की पैगाम क्या बनेगा खालिस्तान सरदार गजिंदर सिंह दा की पैगाम क्या बनेगा खालिस्तान। ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਕੀਤੇ ਗਏ ਵਾਅਦੇ ਯਾਦ ਕਰਵਾਉਂਦੇ ਹੋਏ ਦਰਬਾਰ ਸਾਹਿਬ ਵਿੱਚ ਸਿੱਖ ਨਸਲਕੁਸ਼ੀ ਦੀ ਯਾਦਗਾਰ ਸਥਾਪਿਤ ਕਰਨ ਲਈ ਕਿਹਾ। ਅੱਜ ਤੋਂ 37 ਸਾਲ ਪਹਿਲਾਂ ਨਵੰਬਰ 1984 ਦੇ ਵਿੱਚ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਤੇ ਹੋਰ ਇਲਾਕਿਆਂ ਦੇ ਵਿੱਚ ਕੀਤੇ ਗਏ ਸਿੱਖ ਕਤਲੇਆਮ ਨੂੰ ਅੱਜ ਅਸੀਂ ਇੱਥੇ ਯਾਦ ਕਰ ਰਹੇ ਹਾਂ। ਸਾਡਾ ਇਹ ਮੰਨਣਾ ਆ ਕਿ ਇਸ ਹਿੰਦੁਸਤਾਨ ਦੇ ਵਿੱਚ ਨਾ ਤਾਂ ਸਾਨੂੰ ਉਸ ਕਤਲੇਆਮ ਦਾ ਅੱਜ ਤੱਕ ਇਨਸਾਫ ਮਿਲਿਆ ਆ ਤੇ ਨਾ ਹੀ ਅੱਗੇ ਮਿਲਦਾ ਹੈ, ਪਰ ਅਸੀਂ ਜਿਹੜੀਆਂ ਸੁਪਰ ਪਾਵਰਸ ਨੇ, ਯੂਨਾਈਟਿਡ ਨੇਸ਼ਨ ਆ, ਉਹਨਾਂ ਨੂੰ ਇਹ ਜ਼ਰੂਰ ਅਪੀਲ ਕਰਾਂਗੇ ਕਿ ਉਹ ਇਸ ਗੈਰ ਮਨੁੱਖੀ ਕਾਰੇ ਦੇ ਲਈ ਹਿੰਦੁਸਤਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ, ਉਹਨਾਂ ਨੂੰ ਸਵਾਲ ਪੁੱਛਣ ਔਰ ਜਿਹੜੇ ਬਣਦੇ ਦੋਸ਼ੀ ਨੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ ਔਰ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਵੇ ਔਰ ਇੱਥੇ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਕੀ ਉਹ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਨਹੀਂ। ਸੋ ਅਸੀਂ UN ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਦੇ ਵਿੱਚ ਇੰਟਰਵੀਨ ਕਰਨ, ਆਪਣੀ ਜਿਹੜੀ 37 ਸਾਲਾਂ ਦੀ ਚੁੱਪ ਆ ਉਹਨੂੰ ਤੋੜਨ ਔਰ ਹਿੰਦੁਸਤਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ। ਦੂਸਰੀ ਗੱਲ ਜਿਹੜੀ ਅਸੀਂ ਕਰਨੀ ਚਾਹੁੰਦੇ ਹਾਂ ਇਹ ਕਿ ਦਰਬਾਰ ਸਾਹਿਬ ਸਮੂਹ ਦੇ ਵਿੱਚ ਤਸਵੀਰਾਂ, ਪੇਂਟਿੰਗਸ ਲੱਗੀਆਂ ਹੋਈਆਂ ਜਿਨ੍ਹਾਂ ਵੱਲ ਵੇਖ ਕੇ ਸਾਡੇ ਬੱਚੇ, ਸਾਡੇ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹ ਆਪਣੇ ਇਤਿਹਾਸ ਤੋਂ ਜਾਣੂ ਹੁੰਦੀਆਂ ਹੈ। ਉਸੇ ਹੀ ਤਰਜ਼ ਦੇ ਉੱਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਤੁਸੀਂ ਅੱਜ ਤੋਂ 4 ਸਾਲ ਪਹਿਲਾਂ 6 ਨਵੰਬਰ 2017 ਨੂੰ ਇਹ ਮਤਾ ਪਾਇਆ ਸੀ ਕਿ ਜਿਹੜਾ ਨਵੰਬਰ 1984 ਦਾ ਕਤਲੇਆਮ ਆ ਉਹਦੇ ਨਾਲ ਸੰਬੰਧਿਤ ਤਸਵੀਰਾਂ ਜਾਂ ਪੇਂਟਿੰਗਸ ਜਿਹੜੀਆਂ ਆ ਇਹ ਲਿਖਦੇ ਹੋਏ ਕਿ ਹਿੰਦੁਸਤਾਨ ਨੇ ਸਾਡੇ ਨਾਲ ਕੀ ਕਾਰੇ ਕੀਤੇ ਨੇ ਇਸ ਮੁਲਕ ਦੇ ਵਿੱਚ, ਉਹ ਉਸ ਅਜਾਇਬ ਘਰ ਦੇ ਵਿੱਚ ਲਗਾਈਆਂ ਜਾਣਗੀਆਂ। ਪਰ 4 ਸਾਲ ਹੋ ਚੁੱਕੇ ਨੇ, ਤੁਸੀਂ ਆਪਣੇ ਕਦਮ ਅੱਗੇ ਨਹੀਂ ਵਧਾਏ। ਸੋ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਉਹ ਆਪਣੇ ਕਦਮ ਅੱਗੇ ਵਧਾਉਣ। ਇਸ ਮੌਕੇ ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਮੰਗ ਕੀਤੀ ਕਿ ਸਿੱਖਾਂ ਨੂੰ ਸਵੈ ਨਿਰਣੇ ਲਈ ਰਾਏ ਸ਼ੁਮਾਰੀ ਦਾ ਹੱਕ ਵੀ ਦਿੱਤਾ ਜਾਵੇ। ਅਸੀਂ UN ਨੂੰ ਵੀ ਇਹ ਗੱਲ ਕਹਿੰਦੇ ਆ, ਬਾਰ-ਬਾਰ ਹਰ ਸਾਲ ਕਹਿੰਦੇ ਆ ਕਿ ਉਹ ਛੋਟਿਆਂ ਮੁਲਕਾਂ ਦੇ ਖਿਲਾਫ ਤੇ ਬੜੀ ਛੇਤੀ ਬਿਆਨਬਾਜ਼ੀ ਕਰਦੀ, ਟਵੀਟ ਕਰਦੀ ਹੈ। ਭਾਰਤ ਦੇ ਬਾਰੇ ਉਹਦਾ ਕਿਉਂ ਮੂੰਹ ਚੁੱਪ ਹੋ ਜਾਂਦਾ ਹੈ, ਕਿਉਂ ਉਹਦਾ ਜਿਹੜਾ ਮੂੰਹ ਖਾਮੋਸ਼ ਹੋ ਜਾਂਦਾ ਹੈ, ਉਹ ਇਹਦੇ ਬਾਰੇ ਵੀ ਬੋਲੇ। ਕਿਉਂ ਉਹ ਆਪਣੇ ਆਰਥਿਕ ਜਿਹੜੇ ਇੰਟਰਸਟ ਹੈ, ਜਿਹੜੇ ਉਹਦੇ ਇੰਟਰਸਟ ਹੈ ਵਪਾਰ ਦੇ, ਉਹਨਾਂ ਨੂੰ ਸਾਡੀਆਂ ਇੱਛਾਵਾਂ ਨੂੰ ਕਿਉਂ ਉਹਦੇ ਥੱਲੇ ਕੁਚਲ ਰਹੀ ਆ। ਸੋ ਅਸੀਂ ਦੁਨੀਆ ਨੂੰ ਜਿੱਥੇ ਇਹ ਦੱਸ ਰਹੇ ਆ ਉੱਥੇ UN ਨੂੰ ਵੀ ਅਪੀਲ ਕਰਦੇ ਆ ਕਿ ਉਹ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰੇ ਔਰ ਸਿੱਖਾਂ ਦੇ ਮਸਲੇ ਨੂੰ ਸੰਜੀਦਾ ਢੰਗ ਦੇ ਨਾਲ ਨਜਿੱਠੇ ਔਰ ਜਿਹੜੇ ਉਹ ਰਾਜਨੀਤਿਕ ਕਾਰਨ ਨੇ ਉਹ ਪੰਜਾਬ ਦੇ ਸਵੈ ਨਿਰਣੇ ਦਾ ਜਿਹੜਾ ਹੱਕ ਹੈ ਉਹ ਦੇਣ ਦੇ ਨਾਲ ਹੀ ਹੱਲ ਹੋਣਗੇ। ਸੋ ਅਸੀਂ UN ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਕਰਨ ਦਾ, ਸਵੈ ਨਿਰਣੇ ਦਾ ਹੱਕ, ਜਿਹੜਾ ਰਾਏ ਸ਼ੁਮਾਰੀ ਦਾ ਹੱਕ ਹੈ ਉਹ ਦਿੱਤਾ ਜਾਵੇ।